ਬਿਸਮਿल्लाहिर्रहमानिर्रहीम ਤੇ अस्सलाम वालेकुम। 22 ਨਵੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿਸ 'ਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਹੈ ਰੇਹੜੀ ਬਾਣਾਂ ਦੇ ਬਾਰੇ। ਹਾਂਜੀ, ਇਹ ਜਿਹੜੇ ਰੇਹੜੀ ਬਾਣ ਨੇ, ਰੇਹੜੀ ਲਾਉਂਦੇ ਨੇ ਕਿਸੇ ਜਗ੍ਹਾ 'ਤੇ, ਕੋਈ ਗੋਲ ਗੱਪੇ ਵੇਚਦਾ ਹੈ ਤੇ ਕੋਈ ਆਪਣੀ ਰੇਹੜੀ ਲਾ ਕੇ ਕੋਈ ਸਮੋਸੇ ਵੇਚਦਾ ਹੈ ਤੇ ਕੋਈ ਸਬਜ਼ੀ ਵੇਚਦਾ ਹੈ ਤੇ ਕੋਈ ਫਰੂਟ ਵੇਚਦਾ ਹੈ। ਇਹ ਸਾਰੇ ਵੈਸੇ ਤਾਂ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ 'ਚ ਇਹਨਾਂ ਦੀ ਬੜੀ ਵੱਡੀ ਤਾਦਾਦ ਹੈ। ਹਰ ਤਰ੍ਹਾਂ ਦੇ ਇਹਨਾਂ ਦੇ ਉੱਤੇ ਲੋਕ ਤਜਜ਼ੀਏ ਕਰਦੇ ਨੇ। ਕੋਈ ਇਹਨਾਂ ਦੇ ਮਾੜਾ ਤਜਜ਼ੀਆ ਕਰਦਾ, ਕੋਈ ਆਂਦਾ ਰਾਹ ਡੱਕਿਆ ਇਹਨਾਂ ਨੇ, ਕੋਈ ਆਂਦਾ ਮਹਿੰਗੀ ਸ਼ੈ ਦਿੰਦੇ ਨੇ, ਕੋਈ ਆਂਦਾ ਹੈ ਕਿ ਇਹ ਸੜਿਆ ਹੋਇਆ ਫਲ ਦੇ ਦਿੰਦੇ ਨੇ, ਕੋਈ ਆਂਦਾ ਹੈ ਬੜੇ ਗਰੀਬ ਲੋਕ ਨੇ, ਇਹਨਾਂ ਦੇ ਨਾਲ ਧੱਕਾ ਨਾ ਕਰੋ, ਇਹ ਆਪਣੀ ਰੋਜ਼ੀ ਕਮਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਬੱਚੇ ਪਾਲਣ ਡਏ ਨੇ। ਹਰ ਤਰ੍ਹਾਂ ਦੇ ਤਜਜ਼ੀਏ ਵੇਖੇ। ਇਹਨਾਂ ਦੇ ਬਾਰੇ ਜਿਹੜਾ ਮੈਂ ਸਭ ਤੋਂ ਖੂਬਸੂਰਤ ਤਜਜ਼ੀਆ ਔਰ ਇਹਨਾਂ ਦੇ ਨਾਲ ਕਿਸੇ ਬੰਦੇ ਦਾ ਸਭ ਤੋਂ ਤਗੜਾ ਤਲਕ ਵੇਖਿਆ, ਉਹ ਮੈਂ ਪੂਰੀ ਇਮਾਨਦਾਰੀ ਨਾਲ ਤੁਹਾਨੂੰ ਦੱਸਾਂਗਾ। ਉਹ ਮੈਂ ਇਮਰਾਨ ਖਾਨ ਦਾ ਵੇਖਿਆ। ਇਮਰਾਨ ਖਾਨ ਨੇ ਜਿਸ ਵੇਲੇ ਤਜਾਵਜ਼ਾਤ ਤੋਂ ਇਹ ਜਿਹੜੀ ਰਾਹ ਡੱਕਿਆ ਹੁੰਦਾ, ਜਗ੍ਹਾ ਡੱਕੀ ਹੁੰਦੀ ਹੈ, ਉਹਦੇ 'ਤੇ ਹੁਕਮ ਦਿੱਤਾ ਔਰ ਪੂਰੇ ਪਾਕਿਸਤਾਨ ਦੇ ਵਿੱਚ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਸੀ, ਉਹ ਬਲਕਿ ਹਜ਼ਾਰਾਂ ਆਖ ਦਿੱਤਾ ਮੈਂ, ਲੱਖਾਂ ਏਕੜ ਜ਼ਮੀਨ ਜਿਹੜੀ ਨਜਾਇਜ਼ ਕਬਜ਼ੇ ਹੋਏ ਸਨ ਸਰਕਾਰ ਦੀ ਜ਼ਮੀਨ 'ਤੇ, ਉਹ ਖਾਲੀ ਕਰਵਾਈ, ਵਾਪਸ ਉਹਦਾ ਕੰਟਰੋਲ ਲਿਆ, ਕਬਜ਼ਾ ਲਿਆ। ਤੁਸੀਂ ਵੇਖਿਆ ਬੜੇ ਬੜੇ ਮਹਿਲ ਸੁੱਟੇ ਅਤੇ ਬੜੇ ਬੜੇ ਪਲਾਜ਼ੇ ਅਤੇ ਬੜੇ ਬੜੇ ਅਮੀਰ ਲੋਕਾਂ ਦੀ। ਲੇਕਿਨ ਉੱਥੇ ਇਮਰਾਨ ਖਾਨ ਨੇ ਹਰ ਇੱਕ ਡਿਪਟੀ ਕਮਿਸ਼ਨਰ, ਅਸਿਸਟੈਂਟ ਕਮਿਸ਼ਨਰ ਨੂੰ ਇੱਕ ਆਰਡਰ ਸੀ ਕਿ ਵੇਖੀ ਕਿਸੇ ਦੀ ਰੇਹੜੀ ਨਾ ਢਾਹ ਦੇਂ, ਵੇਖੀ ਕਿਸੇ ਦੀ ਰੇਹੜੀ ਨਾ ਢਾਹ ਦੇਂ, ਕਿਸੇ ਮਾੜੇ ਬੰਦੇ ਨਾਲ ਧੱਕਾ ਨਹੀਂ ਕਰਨਾ। ਕਿਉਂਕਿ ਜਦੋਂ ਇਹ ਆਰਡਰ ਪਾਸ ਕੀਤੇ ਤਾਂ ਜਿਹੜਾ ਸਾਡੇ ਰਿਵਾਜ ਹੈ ਅਫਸਰਸ਼ਾਹੀ ਦਾ, ਉਹਨਾਂ ਨੇ ਪਹਿਲੇ ਦੂਜੇ ਤੀਜੇ ਦਿਨ ਹੀ ਜਾ ਰੇਹੜੀ ਵਾਲਿਆਂ ਦੇ ਉੱਤੇ, ਕਿਉਂਕਿ ਤਗੜੇ ਵਾਲ ਨੂੰ ਤਾਂ ਜਾਂਦੇ ਨਹੀਂ, ਪਾਣੀ ਨੀਵੇਂ ਥਾਂ ਨੂੰ ਜਾਂਦਾ, ਉੱਚੇ ਥਾਂ ਵਾਲੇ ਪਾਸੇ ਨੂੰ ਤਾਂ ਪਾਣੀ ਕਦੀ ਮੂੰਹ ਹੀ ਨਹੀਂ ਕਰਦਾ। ਉਹ ਸਾਰਿਆਂ ਲੋਕਾਂ ਨੇ ਜਿੰਨੇ ਵੀ ਡਿਪਟੀ ਕਮਿਸ਼ਨਰ ਸਨ, ਬਿਊਰੋਕਰੇਸੀ ਸੀ, ਇਹਨਾਂ ਸਾਰਿਆਂ ਜਨਾਬ ਰੇਹੜੀਆਂ ਵਾਲਿਆਂ ਦੀਆਂ ਰੇਹੜੀਆਂ ਚੁੱਕ ਦਿੱਤੀਆਂ। ਉਹ 2-3 ਦਿਨ ਲੰਘੇ ਅਤੇ ਜਿਸ ਵੇਲੇ ਉਹ ਸਾਡੇ ਕੋਲ ਸ਼ਿਕਾਇਤਾਂ ਆਈਆਂ ਅਤੇ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਅੱਜ ਤੋਂ ਬਾਅਦ ਕਦੀ ਵੀ ਕਿਸੇ ਰੇਹੜੀ ਵਾਲੇ ਨੂੰ, ਕਿਸੇ ਮਾੜੇ ਨੂੰ ਤੰਗ ਨਹੀਂ ਕਰਨਾ। ਹੱਥ ਪਾਉਣਾ ਜੇ ਤਾਂ ਫਿਰ ਆਪਣੇ ਹਾਣਦੇ ਨੂੰ ਪਾਓ ਅਤੇ ਆਪਣੇ ਬਰਾਬਰ ਦੇ ਨੂੰ ਪਾਓ, ਤਗੜੇ ਨੂੰ ਪਾਓ ਜਾ ਕੇ, ਉਹਦੇ ਕੋਲੋਂ ਸਰਕਾਰ ਦੀ ਜ਼ਮੀਨ। ਰੇਹੜੀ ਵਾਲਾ ਤਾਂ ਰੇਹੜੀ ਖਿਲਾਰੀ ਹੈ, ਸਵੇਰੇ ਲੈ ਜਾਏਗਾ ਉੱਥੋਂ ਰੇਹੜੀ, ਉਹਨੇ ਤੁਹਾਡਾ ਉੱਥੋਂ ਰੇਹੜੀ ਥੱਲਿਓਂ ਕਿਹੜਾ ਕੋਈ ਥਾਂ ਨਾਲ ਲੈ ਜਾਣਾ। ਉਸ ਤੋਂ ਬਾਅਦ ਫਿਰ ਕਿਸੇ ਬਿਊਰੋਕਰੇਟ ਨੂੰ ਇਹ ਜ਼ਰੂਰਤ ਨਹੀਂ ਹੋਈ ਜਿੰਨਾ ਚਿਰ ਇਮਰਾਨ ਖਾਨ ਸਾਹਿਬ ਰਹੇ ਕਿ ਕਿਸੇ ਰੇਹੜੀ ਵਾਲੇ ਦੀ ਰੇਹੜੀ ਭੰਨੇ ਜਾਂ ਉਹਦੇ ਨਾਲ ਕੋਈ ਜ਼ੁਲਮ ਕਰੇ ਜਾਂ ਉਹਦੇ ਨਾਲ ਕੋਈ ਧੱਕਾ ਕਰੇ। ਇੰਨਾ ਹੀ ਨਹੀਂ ਬਲਕਿ ਇਸਲਾਮਾਬਾਦ ਦੇ ਵਿੱਚ ਇੱਕ ਅਹਿਸਾਸ ਪ੍ਰੋਗਰਾਮ ਦੇ ਅੰਦਰ ਡਾਕਟਰ ਸਾਨੀਆ ਨਿਸ਼ਤਰ ਦੀ ਡਿਊਟੀ ਲਾਈ ਔਰ ਉਹਨਾਂ ਬੜੀ ਖੂਬਸੂਰਤੀ ਨਾਲ ਉਹ ਡਿਊਟੀ ਪੂਰੀ ਕੀਤੀ। ਔਰ ਉਹਦੇ ਵਿੱਚ ਇਸਲਾਮਾਬਾਦ ਦੀ ਜਿਹੜੀ ਬਿਊਰੋਕਰੇਸੀ ਸੀ ਉਹਨਾਂ ਦਾ ਵੀ ਅੱਛਾ ਕਿਰਦਾਰ ਸੀ। ਉਹਨਾਂ ਨੇ ਉੱਥੇ ਇੱਕ ਮਾਡਲ ਬਾਜ਼ਾਰ ਬਣਾਇਆ ਜਿੱਥੇ ਮਾਡਲ ਰੇਹੜੀਆਂ ਬਣਾ ਕੇ ਮੁਫਤ ਜਿਹੜੀਆਂ ਨੇ ਉਹ ਮੁਫਤ ਤਕਸੀਮ ਕੀਤੀਆਂ। ਔਰ ਜਿਹੜੇ ਉੱਥੇ ਪਹਿਲਾਂ ਰੇਹੜੀ ਵਾਲੇ ਖਲੋਤੇ ਸਨ ਉਹਨਾਂ ਨੂੰ ਉਹ ਮਾਡਰਨ ਰੇਹੜੀਆਂ ਦਿੱਤੀਆਂ ਔਰ ਉਹਨਾਂ ਦਾ ਉਹ ਬੜਾ ਖੂਬਸੂਰਤ ਸਾਰਾ ਸਿਸਟਮ ਕੀਤਾ। ਔਰ ਫਿਰ ਚੇਤੇ ਕਰੋ ਕਿ ਇਮਰਾਨ ਖਾਨ ਸਾਹਿਬ ਇੱਕ ਵਾਰੀ ਆਪ ਗੱਡੀ ਚਲਾ ਕੇ ਇਤਵਾਰ ਵਾਲੇ ਦਿਨ ਉਹਨਾਂ ਰੇਹੜੀਆਂ ਦਾ ਜਾਇਜ਼ਾ ਲੈਣ ਵੀ ਗਏ ਸਨ, ਵੇਖਣ ਗਏ ਸਨ ਵੀ ਰੇਹੜੀਆਂ ਵਾਲਿਆਂ ਦੇ ਨਾਲ ਅੱਛਾ ਸਲੂਕ ਕੀਤਾ ਜਾ ਰਿਹਾ ਜਾਂ ਨਹੀਂ। ਇਹ ਇੱਕ ਉਹ ਹਕੂਮਤ ਸੀ ਰੇਹੜੀਆਂ ਵਾਲਿਆਂ ਦੇ ਆਪਣੇ ਵੀਰ ਦੀ, ਆਪਣੇ ਭਰਾ ਦੀ, ਆਪਣੇ ਵਰਗੇ ਦੀ, ਜਿਹੜਾ ਉਹਨਾਂ ਦੇ ਬਾਰੇ ਸੋਚਦਾ, ਜਿਹੜਾ ਉਹਨਾਂ ਨਾਲ ਰਿਲੇਟ ਕਰਦਾ, ਜਿਹੜਾ ਆਪ ਵੀ ਕੋਈ 2000-4000 ਦਾ ਸੂਟ ਪਾ ਲੈਂਦਾ, ਜਿਹਨੂੰ ਕੋਈ ਇਸ ਗੱਲ ਨਾਲ ਲੈਣ ਦੇਣ ਨਹੀਂ ਪਈ ਉਹਨੇ ਜੁੱਤੀ ਕਿੱਥੋਂ ਦੀ ਪਾਈ ਹੈ, ਕੁਹਾਟ ਦੀ ਪਾਈ ਹੈ, ਇਸਲਾਮਾਬਾਦ ਦੀ ਪਾਈ ਹੈ, ਲਾਹੌਰ ਦੀ ਪਾਈ ਹੈ, ਉਹਨੂੰ ਕੋਈ ਲੈਣ ਦੇਣ ਨਹੀਂ ਕਿਸੇ ਸ਼ੈ ਦੇ ਨਾਲ, ਜਿਹੜੀ ਜਿੱਥੇ ਬਹਾ ਦੇ ਉੱਥੋਂ ਬਹਿ ਕੇ ਰੋਟੀ ਵੀ ਖਾ ਲੈਂਦਾ। ਦੂਜੇ ਪਾਸੇ ਹੁਣ ਬਾਜੀ ਬ੍ਰਾਂਡਾਂ ਵਾਲੀ ਆਈ ਹੈ, ਬ੍ਰਾਂਡਾਂ ਵਾਲੀ ਨਹੀਂ ਬ੍ਰਾਂਡਾਂ ਵਾਲੀ, ਅਤੇ ਉਹਦਾ ਫਿਰ ਰੇਹੜੀਆਂ ਵਾਲਿਆਂ ਦੇ ਨਾਲ ਕੀ ਤਾਲੁਕ ਹੈ? ਇਹ ਜ਼ਰਾ ਇੱਕ ਰਿਪੋਰਟ ਸੁਣ ਲਓ ਅਤੇ ਨਾਲ ਵੇਖ ਲਓ ਅਤੇ ਤੁਹਾਨੂੰ ਪਤਾ ਲੱਗ ਜਾਏ ਕਿ ਅੱਜ ਰੇਹੜੀਆਂ ਵਾਲਿਆਂ ਦੇ ਨਾਲ ਪਾਕਿस्तान ਦੇ ਵਿੱਚ ਕੀ ਸਲੂਕ ਹੋਣ ਡਿਆ ਪੰਜਾਬ ਦੀ ਮਾਂ ਦੀ हुकूमत 'ਚ। ये मरियम बीबी की तस्वीर और ये लगी हुई है जी बारबेक्यू के स्टॉल्स पर। एक जगह नहीं है भाई, कोई चीज पंजाब गवर्नमेंट मुफ्त देती है आपको, तो ये किस लिए बैनर लगे हुए हैं? हाँ, लाहौर से हूँ मैं। ये बैनर लगाने की वजह क्या है? अल्लाह आपको इज्जत है। ये बैनर जरूरी है लगाना? ये पीछे भी लगा, जुर्माना पा देंगे। नहीं, वो तो रोटी मिले तो आपको आटा सस्ता देते हैं? कुछ भी नहीं सस्ता, नहीं कुछ तो देते हैं। ज्यादा महंगाई हुई है, कोई सस्ती पे चीज मिलती है? कोई भी नहीं मिलती। ये ले जी, इनका तो हो गया बारबेक्यू का। ये जो है ये ले, इधर भी भाई, यानी यहाँ मुझे भी बताया गया कि अगर आप स्टॉल पर नहीं लगाएंगे ये वाला तो आपका स्टॉल उठा लिया जाएगा। या बर्गर का स्टॉल है, इनको लगता है शायद अंडे फ्री आते होंगे या क्या? भाई आपको क्या चीज फ्री आती है पंजाब गवर्नमेंट की तरफ से? तो ये बैनर लगाना जरूरी है? हाँ जी, जुर्माना कर देते। कितना? 15-20 हज़ार जुर्माना कर देते। 15-20 हज़ार एक रेहड़ी को? हाँ जी। ये मरियम साहबा की फोटो ना लगानी? हाँ जी। मरियम बहन यार, ये जिसने भी मशवरा दिया है ना वो आपका बहुत बड़ा दुश्मन है। मैं आपको ईमानदारी से बता रहा हूँ, शॉर्मे का स्टैंड है, यहाँ पर भी कुछ फ्री आता होगा मेरे ख्याल से। ये पीछे दिखाई नहीं,
ये ले हेलो हाँ जी मियां इमरान चाचा जी कोई तो पंजाब गवर्नमेंट ਤੁਹਾਨੂੰ ਦੇ ਰਹੀ ਹੋगी ना एवं तो नहीं फोटो लगी कुछ भी नहीं दे रही जी कुछ वाकई? बाकी ये देखिए थोड़ी जगह दें हेलो संतरे वाला है जी जूस चूस करता है भाई जी बेटे आता हूँ मरियम साहबा ये एक और शवारमे का स्टैंड है जी ये ले यानी हर जगह पर आपकी फोटो जरूरी है वो आगे मूंगफलियां बेचारा बेच रहा है ये ले कुल्फी वाले तो भी जरूरी है ये ले मुझे ये समझ नहीं आई कि ये जरूरी क्यों है इफ देयर इज एनी लॉजिक तो बराए करम बताइएगा ये लेंगे हेलो अगर किसी रेडी ने यहां पर बिजनेस करना है तो जरूरी है कि वो मरियम बीबी की तस्वीर लगाए और अगर तस्वीर नहीं लगाएगा तो उसका ठेला उठा लिया जाएगा ये है जी जगह कौन सी है हेलो कामों की इफ दिस इज द परफॉर्मेंस व्हाट कैन आई ਸੁਣ ਲਿਆ ਜੀ ਹੁਣ ਅੱਗੇ ਤੁਰਨੇ ਇਹ ਤੇ ਮੈਂ ਕੋਈ ਤਜਜ਼ੀਆ ਤਬਸਰਾ ਤੇ ਮੈਂ ਕੀ ਕਰਨਾ ਹੈ ਅਗਲੇ ਪਾਸੇ ਤੁਰ ਪੈਨੇ ਹਾਂ ਅਗਲੇ ਪਾਸੇ ਮੋਹਸਨ ਨਕਵੀ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ। ਉਹਨਾਂ ਕਿਹਾ ਵੀ ਇhtਜਾਜ ਕਰਨਾ ਹੈ ਤੇ ਆਪਣੇ ਆਪਣੇ ਇਲਾਕੇ 'ਚ ਜਾ ਕੇ ਕਰੋ। ਹਾਂਜੀ ਮੋਹਸਨ ਨਕਵੀ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਇhtਜਾਜ ਕਰਨਾ ਹੈ ਤੇ ਆਪਣੇ ਆਪਣੇ ਇਲਾਕੇ 'ਚ ਜਾ ਕੇ ਕਰੋ। KP ਵਾਲੇ ਉੱਥੇ ਕਰਨ ਤੇ ਕੋਈ ਹੋਰ ਸਾਊਥ ਪੰਜਾਬ ਵਾਲੇ ਉੱਥੇ ਕਰਨ, ਇਸਲਾਮਾਬਾਦ ਨਾ ਕਰੋ। ਕਿਉਂ ਜਨਾਬ? ਇਹ ਤੁਹਾਡੇ ਜਹੇਜ਼ 'ਚ ਆਇਆ ਹੈ। DG ISPR ਸਾਹਿਬ ਨੇ ਆਖਿਆ ਸੀ ਨਾ ਕਿ ਇਹ ਜਹੇਜ਼ 'ਚ ਆਏ ਨੇ ਸਾਰੇ ਰਿਸੋਰਸਿਸ ਤੇ ਅਸੀਂ ਜਨਾਬ ਕੋ ਪੁੱਛਨੇ ਕਿ ਇਹ ਤੁਹਾਡੇ ਜਹੇਜ਼ 'ਚ ਆਇਆ ਇਸਲਾਮਾਬਾਦ ਜਾਂ ਇਹਦੀ ਰਜਿਸਟਰੀ ਕਰਾ ਲਈ ਜੇ ਜਾਂ ਇਹ ਮੇਰਾ ਮਤਲਬ ਸਿਰਫ ਤੁਹਾਡਾ ਇਹਦੇ 'ਤੇ ਹੱਕ ਹੈ ਕਿ ਇਸਲਾਮਾਬਾਦ 'ਚ ਕੋਈ ਨਹੀਂ ਆ ਸਕਦਾ। ਸਮਝੋ ਬਾਹਰ ਹੈ ਕਿ ਬੰਦਾ ਐਡਾ ਬੇਵਕੂਫ ਕਿਵੇਂ ਹੋ ਸਕਦਾ। ਪਹਿਲਾਂ ਇਹਨਾਂ ਆਖਿਆ ਸੀ ਕਿ ਜੋ ਕੁਝ ਬਲੋਚਿਸਤਾਨ 'ਚ ਹੋ ਰਿਹਾ ਉਹ ਇੱਕ SHO ਦੀ ਮਾਰ ਹੈ। ਉਹ SHO ਤਾਂ ਸਾਨੂੰ ਨਹੀਂ ਲੱਭਣ ਡਿਆ, ਪਤਾ ਨਹੀਂ ਆਪ ਹੀ SHO ਹੈ। ਇਹਨਾਂ ਨੂੰ ਹੀ ਲਾਉਣਾ ਚਾਹੀਦਾ ਫਿਰ ਉੱਥੇ ਜਾ ਕੇ। ਬਰਲ ਇਹ ਸਾਰਾ ਕੁਝ ਹੋਇਆ। ਅਗਲੇ ਪਾਸੇ ਜਿਹੜੀ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ ਉਹ ਹਿੰਦੁਸਤਾਨ ਤੋਂ ਹੈ। ਹਿੰਦੁਸਤਾਨ ਦੇ ਇੱਕ ਬੜੇ ਵੱਡੇ ਵਿਲਾਗਰ ਨੇ, ਨਤੀਸ਼ ਕੁਮਾਰ ਉਹਨਾਂ ਦਾ ਨਾਂ ਹੈ। ਨਤੀਸ਼ ਆਖ ਦਿੱਤਾ ਮੈਂ, ਨਤੀਸ਼ ਕੁਮਾਰ ਉਹਨਾਂ ਦਾ ਨਾਂ ਹੈ। ਉਹਨਾਂ ਨੇ ਇੱਕ ਪੂਰੇ ਦਾ ਪੂਰਾ ਪੈਕੇਜ ਬਲਕਿ ਪੂਰੀ ਇੱਕ ਡਾਕੂਮੈਂਟਰੀ ਕੀਤੀ ਹੈ ਜਨਰਲ ਬਾਜਵਾ ਸਾਹਿਬ ਦੇ ਕਾਰਨਾਮਿਆਂ ਦੇ ਉੱਤੇ। ਉਹ ਬੜੇ ਇੰਟਰਸਟਿੰਗ ਫੈਕਟਸ ਨੇ, ਅਸੀਂ ਸੋਚਿਆ ਵੀ ਤੁਹਾਡੇ ਸਾਹਮਣੇ ਵੀ ਰੱਖੀਏ। ਨਤੀਸ਼ ਕੁਮਾਰ ਸਾਹਿਬ ਕੀ ਆਖਦੇ ਨੇ ਇਹ ਜ਼ਰਾ ਸੁਣੋ। ਜਨਰਲ ਬਾਜਵਾ ਸਾਹਿਬ ਦੀਆਂ ਜਿਹੜੀਆਂ ਚੜ੍ਹਾਈਆਂ ਨੇ, ਜਿਹੜੀਆਂ ਜਨਰਲ ਬਾਜਵਾ ਸਾਹਿਬ ਦੀ ਕਾਟੋ ਫੁੱਲਾਂ 'ਤੇ ਹੈ। ਕਾਟੋ ਹੁੰਦੀ ਹੈ ਗਲੈਰੀ, ਸਮਝਦੇ ਹੋ ਨਾ, ਸਕੁਐਰਲ ਉਹਨੂੰ ਕਾਟੋ ਕਹਿੰਦੇ ਨੇ ਪੰਜਾਬੀ 'ਚ। ਤੇ ਜਨਰਲ ਕਾਟੋ ਤੁਹਾਨੂੰ ਪਤਾ ਫੁੱਲਾਂ 'ਤੇ ਹੀ ਖੇਡਦੀ ਹੈ ਨਾ। ਤੇ ਜਨਰਲ ਬਾਜਵਾ ਸਾਹਿਬ ਦੀ ਕਾਟੋ ਫੁੱਲਾਂ 'ਤੇ ਹੈ ਤੇ ਬਹਰਲ ਗਰੀਬ ਦਾ ਕੁੱਤਾ ਰੂੜੀ 'ਤੇ ਇਹੀ ਮੈਂ ਕਹਿ ਸਕਦਾ। ਬਹਰਲ ਜ਼ਰਾ ਇਹ ਸੁਣੋ ਨਤੀਸ਼ ਕੁਮਾਰ ਸਾਹਿਬ ਕੀ ਕਹਿੰਦੇ ਨੇ ਵੀ ਬਾਜਵਾ ਸਾਹਿਬ ਨੇ ਕਿਵੇਂ ਕੰਮ ਪਾਇਆ ਤੇ ਫਿਰ ਅਗਲੀ ਖਬਰ ਵਾਲੇ ਪਾਸੇ ਚੱਲਨੇ ਆ। आप बोल सकते हो कि मैं गलत बता रहा हूं, लेकिन आप खुद से भी एक बार चेक करिएगा कि पाकिस्तान आर्मी चीफ जो इससे पहले थे जावेद बाजवा, इनकी वाइफ की जो 2016 में वेल्थ थी वो 0 थी। जब जनरल साहब रिटायर हुए तो उनकी वाइफ की वेल्थ 220 करोड़ हो गई। उनकी वाइफ इतने टाइम में ऐसा कौन सा बिजनेस कर रही थी कि उनकी वेल्थ इतनी हो गई। और अगर पूरी बाजवा फैमिली की वेल्थ को देखा जाए तो 1270 करोड़ हो गई। ये लोग ऐसा कौन सा खजाना खोद रहे हैं जिनकी वेल्थ इतनी ज्यादा हो गई है। सैलरी जोड़ो आप, उसके हिसाब से इतनी वेल्थ नहीं बैठती है, लेकिन उसके बाद भी इतना पैसा आ कहां से रहा है। तो आप थोड़ा सा भी कॉमन सेंस लगाओगे तो आपको पता चल जाएगा कि कुछ तो गड़बड़ है इसमें। लेकिन ये सारी चीजें क्वेश्चन तब हो पाएंगे जब मीडिया ये सारे क्वेश्चन लेके आए। लेकिन मीडिया और सुप्रीम कोर्ट वगैरह हर जगह इनका कंट्रोल है। मल्टीपल ऑब्जर्व ਸੁਣ ਲਿਆ ਜੀ। ਅੱਗੇ ਹੁਣ ਚੱਲਦੇ ਜੀ। ਅਗਲੀ ਗੱਲ ਇਹ ਕਿ ਡੀ ਚੌਕ ਦੇ ਵਿੱਚ ਕੰਟੇਨਰ ਲੱਗੇ ਸਨ। ਉੱਥੇ ਇਮਰਾਨ ਖਾਨ ਜ਼ਿੰਦਾਬਾਦ ਤੇ ਕਾਜ਼ੀ ਤੇਰੇ ਤੇ ਲਾਨਤ ਇਹ ਕੰਟੇਨਰ ਤੇ ਲਿਖਿਆ ਸੀ। ਉਹ ਕੰਟੇਨਰ ਉੱਥੇ ਆ ਗਿਆ, ਉਹ ਰੁਕ ਗਿਆ। ਮੀਨ ਕਿ ਉੱਥੇ ਇਹਨਾਂ ਨੇ ਕੰਟੇਨਰ ਰੱਖ ਦਿੱਤਾ ਰਾਹ ਡੱਕਣ ਵਾਸਤੇ। ਬਾਅਦ 'ਚ ਉਹ ਰੱਖਣ ਵਾਲੇ ਤੇ ਨਹੀਂ ਪੜਨਾ ਨਾ, ਉਹਦਾ ਕੀ ਲੈਣ ਦੇਣਾ, ਉਹ ਤਾਂ ਮਜ਼ਦੂਰ ਹੈ ਕੋਈ। ਉਹ ਰੱਖ ਕੇ ਤੇ ਨਿਕਲ ਗਿਆ। ਬਾਅਦ 'ਚ ਉੱਥੇ ਲੋਕਾਂ ਵੀਡੀਓ ਬਣਾ ਲਈ, ਉੱਤੇ ਇਮਰਾਨ ਖਾਨ ਜ਼ਿੰਦਾਬਾਦ, ਕੈਦੀ ਨੰਬਰ 804, ਕਾਜ਼ੀ ਤੇਰੇ ਤੇ ਲਾਨਤ, ਇਹ ਸਾਰਾ ਕੁਝ ਲਿਖਿਆ ਸੀ। ਇਹਨਾਂ ਨੂੰ ਤੇ ਪੈਪ ਪਵਾੜੇ ਗਏ ਜਿਸ ਵੇਲੇ ਉਹ ਵੀਡੀਓ ਜਿਹੜੀਆਂ ਵਾਇਰਲ ਹੋਈਆਂ। ਹੁਣ ਜੇ ਅਕਲ ਹੁੰਦੀ ਤਾਂ ਉੱਤੇ ਕੋਈ ਕੱਪੜਾ ਛਪੜਾ ਪਾ ਲੈਂਦੇ, ਉਹਨੂੰ ਕੋਈ ਢੱਕ ਲੈਂਦੇ, ਫਿਰ ਰਾਤ ਨੂੰ ਲੇਟ ਟਾਈਮ ਉੱਥੋਂ ਚੁੱਕ ਲੈਂਦੇ ਉਹਨੂੰ। ਪਰ ਇਹ ਕੰਮ ਨਾ ਕੀਤਾ ਇਹਨਾਂ ਨੇ। ਕੀ ਕੀਤਾ ਇਹਨਾਂ ਨੇ? ਉਹਨੂੰ ਉਸੇ ਵੇਲੇ ਚੁਕਾਉਣ ਦੀ ਉੱਥੋਂ ਕੋਸ਼ਿਸ਼ ਕੀਤੀ। ਕ੍ਰੇਨ ਲਿਆਂਦੀ, ਜਿਸ ਵੇਲੇ ਚੁੱਕਣ ਲੱਗੇ ਤੇ ਫਿਰ ਰਿਪੋਰਟਰ ਅੱਪੜ ਗਏ, ਫਿਰ ਵੀਡੀਓ ਬਣੀਆਂ, ਉਹ ਹੋਰ ਜ਼ਿਆਦਾ ਵਾਇਰਲ ਹੋ ਗਈਆਂ। ਨਾਨੀ ਖਸਮ ਕੀਤਾ, ਮਾੜਾ ਕੀਤਾ, ਕਰਕੇ ਛੱਡਿਆ, ਹੋਰ ਮਾੜਾ ਕੀਤਾ। ਇਹ ਇਹਨਾਂ ਦੇ ਨਾਲ ਕੰਮ ਬਣਿਆ ਉੱਥੇ। ਅੱਛਾ ਜੀ, 23 ਤਾਰੀਖ ਨੂੰ ਇੰਟਰਨੈਟ ਤੇ ਮੋਬਾਈਲ ਸਰਵਿਸ ਇਹਨਾਂ ਬੰਦ ਕਰਨ ਦਾ ਫੈਸਲਾ ਕੀਤਾ। ਕੋਈ ਗੱਲ ਨਹੀਂ, ਤੁਸੀਂ ਉਸ ਤੋਂ ਪਹਿਲਾਂ ਹੀ ਪੈਗਾਮ ਰਸਾਨੀ ਕਰ ਲਓ ਜਿੱਦ ਨਾਲ ਕਰਨੀ ਹੈ। ਪਹਿਲਾਂ ਹੀ ਜ਼ਰਾ ਮਿੱਥ ਕੇ ਨਿਕਲੋ ਇੱਕ ਦੂਜੇ ਦੇ ਨਾਲ, ਪਹਿਲਾਂ ਹੀ ਗੱਲਾਂ ਬਾਤਾਂ ਕਰ ਲਓ, ਆਪਣੇ ਸਰਨਾਮੇ ਸ਼ੇਅਰ ਕਰ ਲਓ ਅਤੇ ਨਿਕਲੋ। ਜੇ ਬਹੁਤੀ ਤਾਦਾਦ 'ਚ ਨਿਕਲੇ ਤਾਂ ਇਹ ਅਗਲੇ ਪਾਸੇ ਪੁਲਿਸ ਸ਼ੁਲਸ ਕੋਈ ਨਹੀਂ ਜੇ ਰੁਕਣੀ। ਇਹਨਾਂ ਦੇ ਪੈਰ ਨਿਕਲੇ ਨੇ, ਇਹਨਾਂ ਦੇ ਬਲਕਿ ਪੈਰ ਕੀ, ਇਹਨਾਂ ਦੇ ਪਤਾ ਨਹੀਂ ਕੀ ਸ਼ਾਵਾਂ ਨਿਕਲੀਆਂ ਨੇ ਇਹਨਾਂ ਦੀਆਂ। ਇਹ ਬਸ ਭੱਜਣ ਨੂੰ ਤਿਆਰ ਨੇ ਅਤੇ ਇਹ ਸਿਰਫ ਔਰ ਸਿਰਫ ਤੁਸੀਂ ਜੁੜ ਕੇ ਨਿਕਲਣਾ ਔਰ ਬਹੁਤੀ ਤਾਦਾਦ 'ਚ ਔਰ ਪੁਰਅਮਨ ਰਹਿਣਾ। ਇਹਨਾਂ ਨੇ ਤੁਹਾਡੇ ਅੱਗੇ ਕਿਸੇ ਨੇ ਨਹੀਂ ਖਲੋਣਾ। ਸ਼ੁਰੂ ਦੇ ਵਿੱਚ ਸ਼ਾਇਦ ਆਂਸੂ ਗੈਸ ਸ਼ਾਇਦ ਮਾਰਨ, ਲੇਕਿਨ ਉਸ ਤੋਂ ਬਾਅਦ ਇਹ ਸਭ ਕੁਝ ਫਾਰਗ ਹੋ ਜਾਏਗਾ। ਡਿਪੈਂਡ ਕਰਦਾ ਕਿੱਡੀ ਵੱਡੀ ਤਾਦਾਦ 'ਚ ਤੁਸੀਂ ਨਿਕਲਦੇ ਹੋ। ਅਤੇ ਇੰਟਰਨੈਟ ਬੰਦ ਕਰਨ ਅਤੇ ਹੋਰ ਜੋ ਮਰਜ਼ੀ ਕਰਨ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਧਮਕੀਆਂ ਲਾ ਰਹੇ ਨੇ ਕਿ ਪੰਜਾਬ ਪੁਲਿਸ ਨੇ 20,000 ਨੌਜਵਾਨ ਅਟਕ ਪੁਲ 'ਤੇ ਲਾ ਦੇਣੇ ਨੇ। ਅੱਛਾ, ਜੇ 20,000 ਉੱਥੇ ਲਾ ਦੇਣੇ ਨੇ ਤਾਂ ਪਿੱਛੋਂ ਪੰਜਾਬ ਦਾ ਕੀ ਕਰਨਾ ਜੇ ਸਾਰੀ ਪੁਲਿਸ ਅਟਕ 'ਤੇ ਲਾ ਦੇ? ਪੰਜਾਬ ਵਾਲੇ ਹੀ ਫਿਰ ਇਸਲਾਮਾਬਾਦ ਪਹੁੰਚ ਜਾਣਗੇ।
ਫਿਰ ਉਹਨੂੰ ਡੱਕਣ ਦਾ ਕੀ ਫਾਇਦਾ ਹੋ ਗਿਆ? ਇਹ ਸਿਰਫ ਤੁਹਾਨੂੰ ਐਵੇਂ ਧਮਕੀਆਂ ਨੇ। ਉੱਤੇ ਕੋਈ 2-4 ਹਜ਼ਾਰ ਬੰਦਾ ਲਾ ਸਕਣਗੇ ਜ਼ਿਆਦਾ ਤੋਂ ਜ਼ਿਆਦਾ, ਕੋਈ 20,000 ਬੰਦਾ ਇਹਨਾਂ ਕੋਲ ਨਹੀਂ ਲਾਇਆ ਜਾਣਾ। ਇਹ ਬਿਲਕੁਲ ਮੁਕੰਮਲ ਝੂਠੋ ਝੂਠ 44 ਇਹ ਤੁਹਾਨੂੰ ਪੈਰੋਂ ਕੱਢਣ ਡਏ ਨੇ, ਤੁਹਾਨੂੰ ਡਰਾਉਣ ਡਏ ਨੇ, ਡਰਾ ਕੇ ਚਾਹੁੰਦੇ ਨੇ ਵੀ ਤੁਸੀਂ ਘਰ ਬੈਠੇ ਰਹੋ, ਤੁਸੀਂ ਆਰਾਮ ਨਾਲ ਮਿੱਥ ਕੇ ਆਓ, ਬਿਲਕੁਲ ਜੁੜ ਕੇ ਆਓ ਇੱਕ ਦੂਜੇ ਦੇ ਨਾਲ ਤੇ ਪੂਰੇ ਭਾਰ ਦੇ ਨਾਲ ਆਓ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਮਰਾਨ ਖਾਨ ਸਾਹਿਬ ਦੇ ਵਕੀਲਾਂ ਨੇ ਫੈਸਲਾ ਕੀਤਾ, ਜਿਹੜਾ ਹਾਈ ਕੋਰਟ ਨੇ ਉਹਨਾਂ ਨੂੰ ਇੱਕ ਆਪਸ਼ਨ ਦਿੱਤਾ ਸੀ ਕਿ ਤੋਸ਼ਾਖਾਨਾ ਦੇ ਜਿਹੜੇ ਕੇਸ ਨੇ ਉਹ ਅਸੀਂ ਵਾਪਸ ਰਿਮਾਂਡ ਕਰ ਦਈਏ ਜਾਂ ਮੈਰਿਟ ਤੇ ਫੈਸਲਾ ਕਰਾਉਣਾ। ਉਹਨਾਂ ਕਹਿੰਦੇ ਨਹੀਂ, ਰਿਮਾਂਡ ਨਾ ਕਰੋ, ਤੁਸੀਂ ਇੱਥੇ ਹੀ ਫੈਸਲਾ ਕਰੋ। ਹਾਲਾਂਕਿ ਹਾਈ ਕੋਰਟ ਜ਼ਰਾ ਥੋੜ੍ਹੀ ਜਿਹੀ ਧਮਕੀ ਸ਼ਮਕੀ ਲਾ ਰਹੀ ਸੀ ਕਿ ਇੱਥੇ ਫੈਸਲਾ ਕੀਤਾ ਤੁਹਾਡੇ ਖਿਲਾਫ ਵੀ ਫੈਸਲਾ ਆ ਸਕਦਾ। ਉਹਨਾਂ ਕਿਹਾ ਆਂਦਾ ਹੈ ਤੇ ਆਉਣ ਦਿਓ, ਤੁਸੀਂ ਇੱਥੇ ਹੀ ਫੈਸਲਾ ਕਰੋ। ਇਹ ਚੰਗਾ ਫੈਸਲਾ ਕੀਤਾ। ਮੈਂ ਤਾਂ ਜਿਸ ਦਿਨ ਖਬਰ ਆਈ ਸੀ ਉਸੇ ਦਿਨ ਕਿਹਾ ਸੀ ਕਿ ਰਿਮਾਂਡ ਨਹੀਂ ਕਰਵਾਉਣਾ ਚਾਹੀਦਾ, ਇਹਨਾਂ ਨੂੰ ਉੱਥੇ ਹੀ ਫੈਸਲਾ ਕਰਵਾਉਣਾ ਚਾਹੀਦਾ। ਅਗਲੀ ਖਬਰ ਜਿਹੜੀ ਜੀ, ਬਿਲਾਵਲ ਜ਼ਰਦਾਰੀ ਸਾਹਿਬ ਤੇ ਉਹਨਾਂ ਦੇ ਅੱਬਾ ਜੀ ਅੱਜ ਕੱਲ੍ਹ ਮੁਕੰਮਲ ਸਾਇਲੈਂਟ ਮੋਡ ਤੇ ਨੇ। ਹਾਂਜੀ, ਤੜਥੱਲੀ ਤੇ ਨਹੀਂ ਲੱਗੇ ਬਲਕਿ ਸਾਇਲੈਂਟ ਮੋਡ ਤੇ ਨੇ, ਬਿਲਕੁਲ ਖੁਫੀਆ ਜਿਹੇ ਕਿਸਮ ਦੀਆਂ ਸਰਗਰਮੀਆਂ ਕਰ ਰਹੇ ਨੇ। ਨਾ ਪਿਓ ਬੋਲਦਾ ਨਾ ਪੁੱਤਰ ਬੋਲਦਾ। ਆਵਾਮ ਭਾਵੇਂ ਬਾਕੀ ਸਾਰੀ ਚਿੱਤਰੋ ਚਿੱਤਰੀ ਹੋਈ ਹੈ ਚੌਧਰੀ ਨਿਜ਼ਾਮਦੀਨ ਦੇ ਨਾਲ, ਉਹਨਾਂ ਨੂੰ ਇਹ ਵੀ ਸਾਨੂੰ ਕੀ, ਚੌਧਰੀ ਨਿਜ਼ਾਮਦੀਨ ਜਾਣੇ, ਨੂਨ ਲੀਗ ਜਾਣੇ ਤੇ ਆਵਾਮ ਜਾਣੇ, ਤੇ ਅਸੀਂ ਆਰਾਮ ਨਾਲ ਪਾਸੇ ਤੇ ਬੈਠੇ ਜਿਹੜੇ ਨੇ ਉਹ ਚਸਕਾ ਲੈਣ ਡਏ ਤੇ ਖਰਚਾ ਸੱਜਣਾ ਦਾ ਤੇ ਪਸੰਦ ਸਾਡੀ। ਉਹ ਵਾਲਾ ਕੰਮ ਪੀਪਲਸ ਪਾਰਟੀ ਨੇ ਕੀਤਾ। ਪਰ ਹੁਣ ਉਹ ਬੋਲੇ ਨੇ, ਬੋਲੇ ਵੀ ਐਸੇ ਕੰਮ ਤੇ ਨੇ ਜਿੱਥੇ ਉਹਨਾਂ ਦਾ ਫੱਡਾ ਚੌਧਰੀ ਦੇ ਨਾਲ ਪੈਣਾ। ਉਹ ਬੋਲੇ ਨੇ ਪਾਣੀ ਦੀ ਤਕਸੀਮ ਤੇ। ਚੌਧਰੀ ਨੇ ਆ ਜਿਹੜੀ ਕਾਰਪੋਰੇਟ ਫਾਰਮਿੰਗ ਔਰ ਸਾਰਾ ਜਿਹੜਾ ਕੰਮ ਕੱਢਿਆ, ਉੱਥੋਂ ਚੌਧਰੀ ਨੂੰ ਪਾਣੀ ਵੀ ਚਾਹੀਦਾ। ਜ਼ਾਹਿਰ ਹੈ ਚੌਧਰੀ ਨੇ ਇੱਧਰ ਉੱਧਰ ਜ਼ਮੀਨਾਂ ਦਿੱਤੀਆਂ ਨੇ, ਉਹਨਾਂ ਨੂੰ ਪਾਣੀ ਤੇ ਲਾਉਣਾ ਹੈ ਨਾ। ਹੁਣ ਕੋਈ ਤਰੀਕਾ ਇਹੋ ਜਿਹਾ ਤੇ ਚੌਧਰੀ ਸਾਹਿਬ ਨਹੀਂ ਕਰਦੇ ਕਿ ਕੋਈ ਮਿਹਨਤ ਕਰਕੇ ਆਪਣਾ ਪਾਣੀ ਕੱਢਣਗੇ। ਇਹ ਚੌਧਰੀ ਸਾਹਿਬ ਨੇ ਤੇ ਤੁਹਾਡੇ ਪਾਣੀ 'ਚੋਂ ਪਾਣੀ ਕੱਢ ਕੇ ਜ਼ਮੀਨਾਂ ਆਬਾਦ ਕਰਕੇ ਦੇਣੀਆਂ ਨੇ। ਚੌਧਰੀ ਸਾਹਿਬ ਨੇ ਹੁਣ ਜਿਹੜਾ ਇੰਡਸ ਰਿਵਰ ਹੈ ਉਹਦੇ ਵਿੱਚ ਇਹ ਪਲਾਨ ਕੀਤਾ ਕਿ ਉਹਦੇ ਵਿੱਚੋਂ ਹੀ ਨਹਿਰਾਂ ਕੱਢ ਕੇ ਤੇ ਪਾਣੀ ਜਿਹੜਾ ਹੈ ਨਾ ਜੀ ਉਹ ਕੱਢਿਆ ਜਾਏ। ਠੀਕ ਹੈ, ਹੁਣ ਜਿਸ ਵੇਲੇ ਚੌਧਰੀ ਸਾਹਿਬ ਨੇ ਫੈਸਲਾ ਕਰ ਲਿਆ ਤਾਂ ਪਾਣੀ ਤੇ ਡਿਵਾਈਡ ਹੋਣਾ ਹੈ ਨਾ। ਜਿਹੜਾ ਇਸ ਵੇਲੇ ਮੌਜੂਦਾ ਪਾਣੀ ਹੈ ਉਹ ਡਿਵਾਈਡ ਹੋਏਗਾ। ਹੁਣ ਸਿੰਧ ਵਾਲੇ ਕਹਿੰਦੇ ਨੇ ਵੀ ਉਹ ਪਾਣੀ ਅਗਰ ਡਿਵਾਈਡ ਕੀਤਾ ਤੇ ਸਾਡਾ ਤੇ ਅੱਗੇ ਜਿਹੜਾ ਸਾਡੀ ਜਿਹੜੀ ਝੀਲ ਹੈ ਉਹ ਨਹੀਂ ਭਰਨੀ, ਉਹ ਪਾਣੀ ਸਾਰਾ ਤੁਸੀਂ ਪਿੱਛੇ ਹੀ ਢੱਕ ਲੈਣਾ ਤੇ ਉਸ ਨਾ ਸਾਡੀ ਉਹ ਜਿਹੜੀ ਝੀਲ ਹੈ ਕਰਾਚੀ ਦੇ ਲਾਗੇ ਉਹਦੇ 'ਚ ਪਾਣੀ ਭਰੇਗਾ, ਨਾ ਕਰਾਚੀ ਨੂੰ ਲੱਭੇਗਾ। ਸਾਡਾ ਤੇ ਪੀਣ ਜੋਗਾ ਪਾਣੀ ਵੀ ਜਾਂਦਾ ਰਹਿਣਾ, ਫਸਲਾਂ ਦਾ ਵੀ ਜਾਂਦਾ ਰਹਿਣਾ। ਇਹ ਤੁਹਾਨੂੰ ਪਤਾ ਹੈ ਕਿ ਕਾਲਾਬਾਗ ਜਿਹੜਾ ਡੈਮ ਹੈ ਉਹਦਾ ਵੀ ਇਹੀ ਰੌਲਾ ਹੈ। ਉਹ ਵੀ ਆਉਂਦੇ ਨੇ ਵੀ ਅੱਗੇ ਪਾਣੀ ਨਹੀਂ ਅੱਪੜਨਾ, ਉਹਦਾ ਵੀ ਇਹੀ ਸਿਆਪਾ ਪਿਆ ਹੈ। ਲੇਕਿਨ ਹੁਣ ਰੌਲਾ ਇਹ ਕਿ ਇਸ ਵਾਰੀ ਨਿਜ਼ਾਮਦੀਨ ਹੈ, ਅੱਗੇ ਤੇ ਸੂਬਿਆਂ ਦਾ ਰੌਲਾ ਹੈ ਨਾ, ਤੇ ਉੱਥੇ ਤੇ ਨਿਜ਼ਾਮਦੀਨ ਸਾਹਿਬ ਵੀ ਇੰਜੋਏ ਕਰਦੇ ਨੇ। ਹੁਣ ਨਿਜ਼ਾਮਦੀਨ ਸਾਹਿਬ ਦੀ ਆਪਣੀ ਉਹ ਜਿਹੜੀ ਕਾਰਪੋਰੇਟ ਫਾਰਮਿੰਗ ਹੈ ਉਹਦਾ ਰੌਲਾ ਬਣਿਆ ਹੋਇਆ ਤੇ ਉਸ ਹਿਸਾਬ ਦੇ ਵਿੱਚ ਹੁਣ ਵੇਖਨੇ ਵੀ ਕੀ ਬਣਦਾ ਹੈ, ਨਿਜ਼ਾਮਦੀਨ ਜਿੱਤਦਾ ਜਾਂ ਬਿਲਾਵਲ ਜਿੱਤਦਾ ਹੈ। ਹੁਣ ਮੁਸੀਬਤ ਇਹ ਕਿ ਜੇ ਤੇ ਕੋਈ ਪੰਜਾਬ ਦੀ ਪਾਰਟੀ ਹੁੰਦੀ ਉਹਨਾਂ ਦੇ ਹੁਣ ਤੱਕ ਢੇਰੀ ਢਾਹ ਦੇਣੀ ਸੀ, ਉਹਨਾਂ ਨਿਜ਼ਾਮਦੀਨ ਨੂੰ ਜੋ ਦਿਲ ਕਰਦਾ ਉਹ ਕਰਨ ਦੇਣਾ ਸੀ। ਹੁਣ ਇਹ ਅਗਲੇ ਪਾਸੇ ਟੱਕਰਾ ਹੈ ਸਿੰਧ ਦੀ ਸਿਆਸਤ ਦਾ ਤੇ ਬਲੂਚਿਸਤਾਨ ਦੀ ਦਾ। ਇਹ ਵੈ ਖੈਰ ਮੁਕਾਬਲਾ ਖੂਬ ਰਹੇਗਾ। ਹੁਣ ਵੇਖਨੇ ਹੈ ਕਿ ਨਿਜ਼ਾਮਦੀਨ ਸਾਹਿਬ ਜਿਹੜੇ ਨੇ ਉਹ ਮਾਮਲਾ ਲੈ ਕੇ ਜਾਂਦੇ ਨੇ ਜਾਂ ਇਹ ਮਾਮਲਾ ਜਿਹੜਾ ਹੁਣ ਇਹ ਨਹਿਰਾਂ ਨਿਕਲਦੀਆਂ ਨੇ ਜਾਂ ਨਹੀਂ ਨਿਕਲਦੀਆਂ। ਬਹਰਲ ਜੋੜ ਫਸੇਗਾ ਤੇ ਬਿਲਾਵਲ ਜ਼ਰਦਾਰੀ ਤੇ ਆਸਿਫ ਜ਼ਰਦਾਰੀ ਜਿਹੜੇ ਮੁਕੰਮਲ ਸਨਾਟੇ 'ਚ ਸਨ, ਖਾਮੋਸ਼ ਸਨ, ਉਹਨਾਂ ਹੁਣ ਬੋਲਣਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਇਹ ਸਾਡਾ ਪਾਣੀ ਹੈ ਤੇ ਅਗਰ ਤੁਸੀਂ ਲੈ ਗਏ ਤਾਂ ਸਾਡੀ ਜ਼ਮੀਨ ਬੰਜਰ ਹੋ ਜਾਣੀ ਤੇ ਇਹ ਹੋ ਜਾਣਾ। ਹਜੇ ਨਾਂ ਨਹੀਂ ਲੈਂਦੇ ਨਿਜ਼ਾਮਦੀਨ ਦਾ, ਲੇਕਿਨ ਬਸ ਇੱਧਰ ਉੱਧਰ ਹਕੂਮਤ ਦੇ ਬਾਰੇ ਬਿਆਨ ਦਿੰਦੇ ਨੇ। ਅੱਲਾ ਸ਼ਹਿਬਾਜ਼ ਸ਼ਰੀਫ ਦਾ ਇਹਦੇ 'ਚ ਕੀ ਲੈਣ ਦੇਣਾ? ਇਹ ਤੇ ਚੌਧਰੀ ਨਿਜ਼ਾਮਦੀਨ ਵਰਸਸ ਬਿਲਾਵਲ ਜ਼ਰਦਾਰੀ ਹੋਣਾ। ਵੇਖਣੇ ਬਾਰੇ ਲੱਗੇ ਕੀ ਬਣਦਾ। ਅੱਛਾ ਜੀ, ਅਗਲੀ ਖਬਰ ਇੱਕ ਬੜੀ ਵਧੀਆ ਖਬਰ ਹੈ, ਤੁਹਾਨੂੰ ਚੇਤੇ ਹੋਏਗਾ ਮੁਸੱਦਕ ਮਲਿਕ ਸਾਹਿਬ ਨੇ ਇੱਕ ਵਾਰੀ ਐਲਾਨ ਕੀਤਾ ਸੀ ਪਾਕਿਸਤਾਨ 'ਚ ਕਿ ਪਾਕਿਸਤਾਨ ਦੀ ਜਿਹੜੀ ਮਿੱਟੀ ਹੈ ਉਹਦੇ 'ਚੋਂ ਇੰਨੀ ਕੁ ਮਾਦਨੀਆਤ ਹੈ ਕਿ ਪਤਾ ਨਹੀਂ ਕਿੰਨੇ 100 ਅਰਬ ਡਾਲਰ ਦੀ ਮਾਦਨੀਆਤ ਸਾਡੀ ਮਿੱਟੀ 'ਚ ਹੈ। ਉਹ ਇੱਕ ਤਾਜਰ ਨੇ ਇਸ ਕੰਮ ਨੂੰ ਬੜਾ ਸੀਰੀਅਸ ਲੈ ਲਿਆ। ਉਹ ਤਾਜਰ ਨੇ ਕੀ ਕੀਤਾ, ਉਹਨੇ ਚਾਈਨਾ ਦੀ ਇੱਕ ਕੰਪਨੀ ਦੇ ਨਾਲ ਉਹਨੇ ਸੌਦਾ ਕੀਤਾ ਕਿ ਮੈਂ ਤੁਹਾਨੂੰ ਫਲਾਨੀ ਮਾਦਨੀਆਤ ਪਾਕਿਸਤਾਨ ਤੋਂ ਘੱਲਾਂਗਾ। ਔਖਾ ਜਿਹਾ ਨਾਂ ਹੈ ਉਸ ਮਾਦਨੀਆਤ ਦਾ। ਉਹਨਾਂ ਆਖਿਆ ਵੀ ਅਸੀਂ ਘੱਲਾਂਗੇ ਤੁਹਾਨੂੰ। ਉਹਨਾਂ ਨੇ ਉਹਨਾਂ ਨਾਲ LC ਖੋਲ੍ਹ ਲਈ। LC ਦਾ ਤਰੀਕਾ ਕੀ ਹੁੰਦਾ, ਪਿੰਡਾਂ 'ਚ ਬਹਿਣ ਵਾਲਿਆਂ ਦਾ ਵੀ ਬੈਂਕ ਵਿੱਚ ਗਰੰਟੀ ਦਿੰਦਾ ਹੈ ਕਿ ਇਹ ਮਾਲ ਘੱਲਣਾ ਤੇ ਇੰਨੇ ਆ ਰਿਸੀਵ ਕਰਨਾ ਤੇ ਇੰਨੇ ਪੈਸੇ ਲੱਭਣੇ ਨੇ। ਬੰਦਾ ਇੱਧਰੋਂ ਮਾਲ ਘੱਲ ਦਿੰਦਾ, ਜਦੋਂ ਉੱਥੇ ਮਾਲ ਅੱਪੜ ਜਾਂਦਾ ਹੈ ਉਹ ਉੱਥੋਂ ਰਿਸੀਵਿੰਗ ਦੇ ਦਿੰਦਾ। ਉਹ ਰਿਸੀਵਿੰਗ ਲਿਆ ਕੇ ਬੈਂਕ ਜਮ੍ਹਾਂ ਕਰਾਈ ਦੀ ਤੇ ਬੈਂਕ ਨੇ ਜਿਹੜੇ ਪੈਸੇ ਆਪਣੇ ਕੋਲ ਸਿਕਿਉਰਿਟੀ 'ਚ ਰੱਖੇ ਹੁੰਦੇ ਨੇ ਉਸ ਬੰਦੇ ਨੂੰ ਦੇ ਦਿੰਦਾ। ਇਹਨੂੰ ਲੈਟਰ ਆਫ ਕ੍ਰੈਡਿਟ ਜਾਂ LC ਆਖਦੇ ਨੇ। ਉਹ LC ਉਹਨੇ ਖੋਲ੍ਹੀ ਚਾਈਨਾ ਦੀ ਉਸ ਕੰਪਨੀ ਦੇ ਨਾਲ। ਉਹ ਮਾਦਨੀਆਤ ਉਹਨੂੰ ਘੱਲਣ ਦੀ ਬਜਾਏ ਉਹਨੇ ਉਹਦੇ 'ਚ ਬਜਰੀ, ਪੱਥਰ, ਮਿੱਟੀ ਉਹਨੇ ਕੰਟੇਨਰਾਂ 'ਚ ਭਰੀ ਤੇ ਉਹਨੇ ਚਾਈਨਾ ਰਵਾਨਾ ਕਰ ਦਿੱਤੀ। ਉਹ 11 ਕਰੋੜ ਦੀ ਉਹਨੇ ਮਿੱਟੀ ਵੇਚ ਛੱਡੀ। ਹੁਣ ਉਹ ਕੰਟੇਨਰ ਜਿਸ ਵੇਲੇ ਕਰਾਚੀ ਤੋਂ ਚਾਈਨਾ ਗਏ, ਉਹਨਾਂ ਨੇ ਉੱਥੇ ਅੱਪੜਨਾ ਸੀ ਸਮੁੰਦਰੀ ਜਹਾਜ਼, ਸਮੁੰਦਰੀ ਰਾਹਾਂ ਦੇ ਥਰੂ, ਸਮੁੰਦਰੀ ਜਹਾਜ਼ ਦੇ ਥਰੂ, ਔਰ ਫਿਰ ਉੱਥੋਂ ਉਹਨਾਂ ਰਿਸੀਵ ਕਰਨਾ ਸੀ। ਖੋਲ੍ਹਣੇ ਸਨ ਕੰਟੇਨਰ ਆਪਣਾ, ਉਹਨਾਂ ਨੇ ਪਹਿਲਾਂ ਮੇਕ ਸ਼ੋਰ ਕਰਨਾ ਸੀ ਵੀ ਜੋ ਅਸੀਂ ਖਰੀਦਿਆ ਉਹ ਸਾਨੂੰ ਮਿਲ ਗਿਆ। ਉਸ ਤੋਂ ਬਾਅਦ ਉਹਨਾਂ ਨੇ ਡਾਕੂਮੈਂਟ ਜਿਹੜੇ ਨੇ ਉਹ ਸਾਈਨ ਕਰਨੇ ਸਨ।
ਔਰ ਦੇਣੇ ਸਨ ਰਿਸੀਵਿੰਗ। ਇਹਨਾਂ ਆ ਕੇ ਬੈਂਕ 'ਚ ਜਮ੍ਹਾਂ ਕਰਾ ਕੇ ਤੇ ਆਪਣੇ ਪੈਸੇ ਲੈਣੇ ਸਨ। ਇਹਨਾਂ ਕੀ ਕੀਤਾ ਕਿ ਇਧਰੋਂ ਮਾਲ ਉਧਰ ਘੱਲਿਆ, ਜਾਲੀ ਡਾਕੂਮੈਂਟ ਬਣਾਏ ਰਿਸੀਵਿੰਗ ਦੇ, ਇੱਥੇ ਬੈਂਕ 'ਚ ਜਮ੍ਹਾਂ ਕਰਾਏ, ਬੈਂਕ ਵਾਲਿਆਂ ਕੋਲ ਪੈਸੇ ਲਏ ਤੇ ਰਫੂ ਚੱਕਰ। ਹੁਣ ਜਨਾਬ ਉਹ ਚੀਨ ਦੀ ਜਿਹੜੀ ਕੰਪਨੀ ਹੈ ਉਹ ਭੁਗਤਦੀ ਫਿਰਨ ਡਈ ਹੈ, ਤੇ ਇੱਥੇ FIA ਦੇ ਕੋਲੋਂ ਉਹਨਾਂ ਆ ਕੇ ਪਰਚਾ ਕਰਵਾਇਆ। FIA ਨੇ ਤਾਜਰ ਤੇ ਪਰਚਾ ਦਿੱਤਾ ਹੈ ਤੇ ਉਹਨੂੰ ਗ੍ਰਿਫਤਾਰ ਕੀਤਾ। ਇਹ ਹੁਣ ਇਹ ਵੀ ਹੋ ਸਕਦਾ ਹੈ ਕਿ ਉਹ ਕੰਪਨੀ ਕੋ 2 ਨੰਬਰੀ ਕਰਦੀ ਹੋਵੇ ਅਗਲੀ, ਇਹ ਜ਼ਰੂਰੀ ਨਹੀਂ ਹੈ ਕਿ ਇਹਨਾਂ ਹੀ ਕੀਤੀ ਹੋਵੇ। ਲੇਕਿਨ ਫਿਲਹਾਲ ਦੀ ਖਬਰ ਇਹੀ ਹੈ, ਵੇਖਦੇ ਆਉਣ ਵਾਲੇ ਦਿਨਾਂ ਜਿਸ ਵੇਲੇ ਕੇਸ ਚੱਲਦਾ ਹੈ ਕਿ ਬੰਦਾ ਮਿੱਟੀ ਵੇਚ ਗਿਆ ਜਾਂ ਕੀ ਹੋ ਗਿਆ। ਮੈਨੂੰ ਤਾਂ ਲੱਗਦਾ ਨੂਨ ਲੀਗ ਵਾਲਿਆਂ ਦਾ ਉਹਨੇ ਕਹੀ ਹੋਈ ਗੱਲ ਜਿਹੜੀ ਸੀਰੀਅਸ ਹੀ ਲੈ ਲਈ, ਤੇ ਜੇ ਉਹਦਾ ਵਕੀਲ ਚੰਗਾ ਹੋਵੇ ਨਾ ਤੇ ਉਹ ਹੀ ਮੁਸੱਦਕ ਮਲਿਕ ਦੀ ਸਟੇਟਮੈਂਟ ਨੂੰ ਹੀ ਰੈਫਰ ਕਰੇ ਕਿ ਜਨਾਬ ਇਹਨਾਂ ਹੀ ਆਖਿਆ ਸੀ ਵੀ ਮਿੱਟੀ 'ਚ ਮਾਦਨੀਆਤ ਹੈ, ਮੈਂ ਤੇ ਇਸ ਤੋਂ ਵੇਚ ਛੱਡੀ। ਅੱਛਾ ਜੀ, ਅੱਗੋਂ ਜਿਹੜੀ ਵਜ਼ਾਰਤ ਦਾਖਲਾ ਹੈ ਉਹਨਾਂ ਇੱਕ ਖੱਤ ਲਿਖ ਦਿੱਤਾ ਹੈ ਚੀਫ ਸੈਕਟਰੀ KP ਨੂੰ। ਉਹਨਾਂ ਆਖਿਆ ਜੀ ਕਿ ਤੁਹਾਡੇ ਖੈਬਰ ਪਖਤੂਨਖਵਾ ਦੇ ਜਿਹੜੇ ਸਰਕਾਰੀ ਵਸਾਇਲ ਨੇ ਉਹ ਇਸਤੇਮਾਲ ਨਾ ਹੋਣ। ਐਡਾ ਇਤਜਾਜ ਹੋ ਰਿਹਾ ਨਾ, ਇਹਦੇ 'ਚ ਕਿਸੇ ਕਿਸਮ ਦੇ ਸਰਕਾਰੀ ਵਸਾਇਲ ਨਹੀਂ ਇਸਤੇਮਾਲ ਹੋਣੇ ਚਾਹੀਦੇ। ਉਹਨਾਂ ਨੇ ਚੀਫ ਸੈਕਟਰੀ ਨੂੰ ਅਹਿਕਾਮਾਤ ਕਰਦੇ ਨੇ। ਹੁਣ ਮੇਰਾ ਖਿਆਲ ਚੀਫ ਮਿਨਿਸਟਰ KP ਨੂੰ ਵੀ ਇਹ ਖੱਤ ਲਿਖਣਾ ਚਾਹੀਦਾ ਚੀਫ ਸੈਕਟਰੀ ਨੂੰ, ਕਿ ਉਹ ਚੀਫ ਸੈਕਟਰੀ ਸਾਹਿਬ ਵਜ਼ਾਰਤ ਦਾਖਲਾ ਨੂੰ ਖੱਤ ਲਿਖਣ ਕਿ ਜਿਹੜੇ ਕੌਮੀ, ਕਿਉਂਕਿ ਖੈਬਰ ਪਖਤੂਨਖਵਾ ਦਾ ਵੀ ਹਿੱਸਾ ਹੈ ਕੌਮੀ ਜਿਹੜੇ ਸਾਡੇ ਰਿਸੋਰਸਿਸ ਨੇ ਉਹਨਾਂ 'ਚ, ਕਿ ਕਿਸੇ ਕਿਸਮ ਦੇ ਵੀ ਕੌਮੀ ਰਿਸੋਰਸਿਸ ਜਿਹੜੇ ਨੇ ਉਹ ਖੈਬਰ ਪਖਤੂਨਖਵਾ ਤੋਂ ਆਉਣ ਵਾਲੇ ਪੁਰਅਮਨ ਸ਼ਹਿਰੀਆਂ ਦੇ ਉੱਤੇ ਉਹ ਰਬੜ ਦੀਆਂ ਗੋਲੀਆਂ, ਆਂਸੂ ਗੈਸ, ਲਾਠੀ ਚਾਰਜ, ਉਹਦੇ ਲਈ ਪੁਲਿਸ ਲਿਆਉਣੀ, ਡੀਜ਼ਲ, ਬਾਕੀ ਸਾਰੇ ਕੰਮ ਉਹ ਨਾ ਖਰਚ ਹੋਣ। ਕਿਸੇ ਕਿਸਮ ਦਾ ਨਜਾਇਜ਼ ਇਸਤੇਮਾਲ ਜਿਹੜਾ ਪੁਰਅਮਨ ਸ਼ਹਿਰੀਆਂ ਦੇ ਉੱਤੇ ਇਸਤੇਮਾਲ ਨਾ ਹੋਏ। ਖੱਤ ਉਧਰੋਂ ਵੀ ਬਣਦਾ ਹੈ, ਵੇਖਣੇ ਬਹਰਹਾਲ ਕੀ ਬਣਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਲਾਹੌਰ ਤੋਂ ਨਿਕਲਣ ਵਾਲੇ ਜਿਹੜੇ ਕਾਫਲੇ ਨੇ ਉਹਨਾਂ ਦੇ ਬਾਰੇ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਤਾਂ ਕਿ ਜਿਹੜੇ ਲਾਹੌਰ ਤੋਂ ਕਾਫਲੇ ਨਿਕਲਣ ਪਾਕਿਸਤਾਨ ਤਹਿਰੀਕ ਇਨਸਾਫ ਦੇ, ਉਹਨਾਂ ਦੀ ਇੱਕ ਪੂਰੀ ਛਾਣਬੀਣ ਵੀ ਹੋਵੇ, ਪਤਾ ਵੀ ਲੱਗੇ ਕਿਹੜਾ ਬੰਦਾ ਕਿੰਨੇ ਬੰਦੇ ਲੈ ਕੇ ਨਿਕਲ ਰਿਹਾ। ਐਵੇਂ ਕਿਤੇ ਮੇਰਾ ਮਤਲਬ ਫਿਲਮ ਹੀ ਨਾ ਚਲਾ ਦੇ ਕਿ ਮੇਰੇ ਨਾਲ ਜਨਾਬ 5000 ਬੰਦਾ ਹੈ ਤੇ ਬੰਦੇ ਉਹਦੇ ਨਾਲ 50 ਹੋਣ। ਇਸ ਕੰਮ ਨੂੰ ਮੇਕ ਸ਼ੋਰ ਕਰਨ ਲਈ ਵੀ ਲੋਕੀ ਵਕਤ 'ਤੇ ਨਿਕਲੇ ਨੇ, ਪੂਰੇ ਬੰਦੇ ਲੈ ਕੇ ਨਿਕਲੇ ਨੇ। ਹਰ ਮੇਨ ਸ਼ਹਿਰਾਂ ਦੇ ਵਿੱਚ ਕਮੇਟੀਆਂ ਬਣ ਰਹੀਆਂ ਨੇ ਔਰ ਉਹ ਮੇਕ ਸ਼ੋਰ ਕਰਨਗੇ ਕਿ ਉਹਨਾਂ ਲੋਕਾਂ ਦੀ ਉਹ ਹਾਜ਼ਰੀ ਵੀ ਲਾਉਣ ਤੇ ਵੇਖਣ ਵੀ ਕਿ ਉਹਨਾਂ ਕੀ ਕੀਤਾ। ਅਗਲੀ ਖਬਰ ਜਿਹੜੀ ਹੈ ਜੀ ਉਹ ਫੈਸਲ ਵਾਡਾ ਸਾਹਿਬ ਦੀ ਹੈ। ਉਹਨਾਂ ਆਖਿਆ ਜੀ ਕਿ ਮੈਂ ਪਾਲਤੂ ਹਾਂ, ਮੈਂ ਅਗਲਾ ਲਫ਼ਜ਼ ਨਹੀਂ ਕਹਿੰਦਾ, ਮਾੜੀ ਗੱਲ ਇਨਸਾਨ ਹੈ, ਕਹਿਣਾ ਨਹੀਂ ਬਣਦਾ। ਬਹਰਹਾਲ ਉਹਨਾਂ ਨੇ TV ਤੇ ਆਖਿਆ ਵੀ ਇਹ ਬਾਕੀ ਸਾਰੇ ਜਿਹੜੇ ਨੇ ਨਾ ਇਹ ਗੱਦੀ ਕੁੱਤੇ ਨੇ, ਮਤਲਬ ਅਵਾਰਾ ਕੁੱਤੇ ਨੇ, ਮੈਂ ਪਾਲਤੂ ਹਾਂ ਔਰ ਮੈਨੂੰ ਬੜਾ ਇੱਥੇ ਫਖਰ ਹੈ। ਇਹ ਮੈਨੂੰ ਸਮਝ ਨਹੀਂ ਪਈ ਉਹਨਾਂ ਆਪਣੇ ਬਾਰੇ ਕਿਉਂ ਆਖਿਆ ਹੈ, ਕਿਉਂ ਇਸ ਹੱਦ ਤੱਕ ਨਿਕਲ ਗਏ ਨੇ। ਬਹਰਹਾਲ ਉਹਨਾਂ ਆਖ ਦਿੱਤਾ, ਉਹਨਾਂ ਦੀ ਮਰਜ਼ੀ। ਖਬਰਾਂ ਹੋਰ ਵੀ ਸਨ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।